ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਬਾਰੇ ਕੈਨੇਡਾ ਦੇ ਨਾਲ ਜੁੜੀਆਂ ਅਹਿਮ ਸੁਰਖੀਆਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਵਾਮਾ ਕੇਅਰ ਦੀਆਂ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਇਹਨਾਂ ਸੇਵਾਵਾਂ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੋਰਨੀ ਟਰਕੀਆਨਾ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਕੈਨੇਡਾ ਦੇ ਨਾਲ ਜੁੜੀਆਂ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਕੈਨੇਡਾ ਦੀ ਸਿਆਸਤ ਤੋਂ ਸ਼ੁਰੂਆਤ ਕਰੀਏ। ਫਾਰਮਾ ਕੇਅਰ ਬਿੱਲ ਨੂੰ ਲੈ ਕੇ NDP ਤੇ ਲਿਬਰਲਾਂ ਦੇ ਵਿੱਚ ਵਖਰੇਵੇਂ ਦੇਖਣ ਨੂੰ ਮਿਲ ਰਹੇ ਨੇ। ਖਾਸ ਕਰਕੇ ਜੇਕਰ NDP ਆਗੂ ਜਗਮੀਤ ਸਿੰਘ ਦੇ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਲਿਬਰਲ ਸਰਕਾਰ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਮੌਜੂਦਾ ਵਰ੍ਹੇ ਦੇ ਦੌਰਾਨ ਜੇਕਰ ਫਾਰਮਾ ਕੇਅਰ ਬਿੱਲ ਪਾਸ ਨਹੀਂ ਹੁੰਦਾ ਤਾਂ ਘੱਟ ਗਿਣਤੀ ਸਰਕਾਰ ਤੋਂ ਹਮਾਇਤ ਵਾਪਸ ਲੈਣੀ ਹੀ ਇੱਕੋ ਇੱਕ ਰਾਹ ਬਾਕੀ ਰਹਿ ਜਾਵੇਗਾ। ਇੱਥੇ ਤੁਹਾਨੂੰ ਦੱਸਦੇ ਚੱਲੀਏ ਕਿ ਲੰਘੇ ਦਿਨੀ NDP ਆਗੂ ਜਗਮੀਤ ਸਿੰਘ ਦੇ ਉਸ ਬਿਆਨ ਦੀ ਚਰਚਾ ਵੀ ਬਹੁਤ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਕੰਮਕਾਜੀ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਤੇ ਮਹਿੰਗਾਈ ਤੇ ਕੋਈ ਕਾਬੂ ਨਹੀਂ ਪਾ ਰਹੀ ਤੇ ਨਾ ਹੀ ਲੋਕਾਂ ਨੂੰ ਕੋਈ ਰਾਹਤ ਦੇ ਰਹੀ ਹੈ। ਤਾਂ ਹੁਣ ਫਾਰਮਾ ਕੇਅਰ ਬਿੱਲ ਨੂੰ ਲੈ ਕੇ ਵੀ ਕੈਨੇਡਾ ਦੀ ਸਿਆਸਤ ਦੇ ਵਿੱਚ ਇੱਕ ਵਾਰ ਮੁੜ ਤੋਂ ਕਈ ਤਰ੍ਹਾਂ ਦੇ ਮੋੜ ਦੇਖਣ ਨੂੰ ਮਿਲ ਰਹੇ ਨੇ। NDP ਆਗੂ ਨੇ ਜਿਹੜਾ ਇਹ ਬਿਆਨ ਕਿਹਾ ਕਿ ਇਹਨਾਂ ਤੋਂ ਹਮਾਇਤ ਵਾਪਸ ਲੈਣੀ ਹੀ ਇੱਕੋ ਇੱਕ ਰਾਹ ਬਾਕੀ ਰਹਿ ਜਾਊਗਾ ਤੇ ਜਗਮੀਤ ਸਿੰਘ ਦੀ ਇਹ ਚੇਤਾਵਨੀ NDP ਕਾਕਸ ਦੀ ਮੀਟਿੰਗ ਦੇ ਦੂਜੇ ਦਿਨ ਆਈ ਹੈ, ਜਿਸ ਦੇ ਵਿੱਚ ਟਰੂਡੋ ਸਰਕਾਰ ਨੂੰ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਦੀਆਂ ਸ਼ਰਤਾਂ ਵੀ ਚੇਤੇ ਕਰਵਾਈਆਂ ਗਈਆਂ ਨੇ। ਸੋ ਫਾਰਮਾ ਕੇਅਰ ਬਿੱਲ ਨੂੰ ਲੈ ਕੇ ਹੁਣ NDP ਤੇ ਲਿਬਰਲ ਇੱਕ ਦੂਜੇ ਦੇ ਆਮੋ ਸਾਹਮਣੇ ਨੇ। ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਦੀ। ਇਸ ਮਾਮਲੇ ਦੇ ਵਿੱਚ 21 ਸਾਲਾ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਹੁਣ ਆਉਂਦੇ ਮਈ ਮਹੀਨੇ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਜਾਵੇਗੀ। ਦੱਸਣਾ ਬਣਦਾ ਕਿ ਬੀਤੇ ਸਾਲ ਦਸੰਬਰ ਦੇ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਲਿਆ ਸੀ ਤੇ ਹੁਣ ਉਸ ਨੂੰ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ 12 ਮਈ ਨੂੰ ਸਜ਼ਾ ਸੁਣਾਈ ਜਾਵੇਗੀ। ਕੈਮਰੋਨ ਜੇਮਸ ਪ੍ਰੋਸਪਰ ਤੇ ਸੈਕੰਡ ਡਿਗਰੀ ਮਰਡਰ ਦੇ ਦੋਸ਼ ਲੱਗੇ ਨੇ, ਕਤਲ ਦੇ ਦੋਸ਼ ਲੱਗੇ ਨੇ ਤੇ ਬੀਤੇ ਸਾਲ 19 ਦਸੰਬਰ ਨੂੰ ਉਸ ਨੇ ਆਪਣਾ ਗੁਨਾਹ ਕਬੂਲ ਲਿਆ ਸੀ। ਇਹ ਨੋਵਾ ਸਕੋਸ਼ੀਆ ਸੂਬੇ ਦਾ ਰਹਿਣ ਵਾਲਾ ਹੈ ਤੇ 21 ਸਾਲ ਇਹਦੀ ਉਮਰ ਦੱਸੀ ਗਈ ਹੈ ਤੇ ਕੈਨੇਡਾ ਦੇ ਵਿੱਚ ਪ੍ਰਭਜੋਤ ਸਿੰਘ, ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਕੈਮਰੋਨ ਜੇਮਸ ਪ੍ਰੋਸਪਰ ਤੇ ਸੈਕੰਡ ਡਿਗਰੀ ਦੇ ਦੋਸ਼ ਲੱਗੇ ਸਨ। ਹੁਣ ਉਸ ਨੂੰ 12 ਮਈ ਨੂੰ ਸਜ਼ਾ ਸੁਣਾਈ ਜਾਣੀ ਹੈ ਤੇ ਬੀਤੇ ਸਾਲ 19 ਦਸੰਬਰ ਨੂੰ ਕੈਮਰੋਨ ਜੇਮਸ ਪ੍ਰੋਸਪਰ ਨੇ ਸੈਕੰਡ ਡਿਗਰੀ ਮਰਡਰ ਦੇ ਦੋਸ਼ਾਂ ਦੇ ਤਹਿਤ ਇਹਨੇ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਆਪਣਾ ਗੁਨਾਹ ਜਿਹੜਾ ਉਹ ਕਬੂਲ ਲਿਆ ਸੀ। ਗੱਲ ਕਰਦੇ ਹਾਂ ਅਗਲੀ ਖਬਰ ਦੀ। ਹੁਣ ਇੱਕ ਖਬਰ ਤਾਜ਼ਾ ਇੱਕ ਆ ਰਹੀ ਹੈ ਟੋਰਾਂਟੋ ਤੋਂ। ਇੱਕ ਬਜ਼ੁਰਗ ਔਰਤ ਇੱਕ ਹਮਲੇ ਦੇ ਵਿੱਚ ਮਾਰੀ ਗਈ ਹੈ ਤੇ ਟੋਰਾਂਟੋ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਜਿਹੜਾ ਇੰਟਰਸੈਕਸ਼ਨ ਹੈ, ਬਿਜ਼ੀ ਇੰਟਰਸੈਕਸ਼ਨ ਹੈ ਯੋਂਗ ਤੇ ਕਿੰਗ ਸਟਰੀਟ ਦਾ, ਉੱਥੇ ਸੱਦਿਆ ਗਿਆ ਸੀਗਾ ਤੇ ਉੱਥੇ ਇੱਕ ਔਰਤ ਦੀ ਖੂਨ ਦੇ ਵਿੱਚ ਲੱਥ-ਪੱਥ ਲਾਸ਼ ਇੱਕ ਰੈਸਟੋਰੈਂਟ ਦੇ ਸਾਹਮਣੇ ਮਿਲੀ ਸੀਗੀ ਤੇ ਜਦੋਂ ਇਹ ਲਾਸ਼ ਮਿਲੀ ਸੀ ਤਾਂ ਉਸ ਤੋਂ ਬਾਅਦ ਆਫੀਸਰਸ ਨੇ ਰਿਪੋਰਟਰਸ ਨੂੰ ਦੱਸਿਆ ਸੀਗਾ ਕਿ ਜਿਹੜਾ ਸੀਨ ਹੈ ਉਹ ਉੱਥੋਂ ਕਲੀਅਰ ਕਰ ਦਿੱਤਾ ਜਾਵੇ ਕਿਉਂਕਿ ਉੱਥੇ ਲੋਕਾਂ ਦਾ ਰਸ਼ ਬਹੁਤ ਹੋ ਗਿਆ ਸੀਗਾ। ਜਿਹੜਾ ਪੈਰਾਮੈਡਿਕਸ ਨੂੰ ਸੱਦਿਆ ਗਿਆ ਸੀਗਾ ਮੌਕੇ ਤੇ ਹੀ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਿਸੇ ਨੂੰ ਹਸਪੀਟਲ ਨਹੀਂ ਜਿਹੜਾ ਲਿਜਾਇਆ ਗਿਆ। ਇੱਕ ਇਸ ਬੀਬੀ ਤੋਂ ਬਿਨਾਂ ਜਿਹੜੀ ਔਰਤ ਇਸ ਹਮਲੇ ਦਾ ਸ਼ਿਕਾਰ ਹੋਈ ਹੈ। ਇੱਕ ਜਿਹੜਾ ਸ਼ੱਕੀ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸੀਨ ਤੋਂ ਭੱਜ ਗਿਆ ਸੀ, ਇਸ ਕ੍ਰਾਈਮ ਸੀਨ ਤੋਂ ਭੱਜ ਗਿਆ ਸੀ ਤੇ ਬਾਅਦ ਦੇ ਵਿੱਚ ਉਹਨੂੰ ਫੜ ਲਿਆ ਗਿਆ ਤੇ ਪੁਲਿਸ ਹੁਣ ਇਸ ਦੀ ਜਾਂਚ ਕਰ ਰਹੀ ਹੈ। ਸੋ ਇਸ ਸ਼ੱਕੀ ਦੇ ਹਮਲੇ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਤੇ ਘਟਨਾ ਵਾਪਰੀ ਹੈ ਟੋਰਾਂਟੋ ਦੇ ਬਿਜ਼ੀ ਇੰਟਰਸੈਕਸ਼ਨ ਆ ਜਿਹੜਾ ਯੋਂਗ ਤੇ ਕਿੰਗ ਸਟਰੀਟ ਦੇ ਵਿੱਚ, ਸਿਟੀ ਦੇ ਜਿਹੜਾ ਸਭ ਤੋਂ ਬਿਜ਼ੀ ਇਲਾਕੇ ਦੇ ਵਿੱਚੋਂ ਗਿਣਿਆ ਜਾਂਦਾ, ਉੱਥੇ ਇਹ ਘਟਨਾ ਵਾਪਰੀ ਹੈ।
ਰੁਕ ਕਰੀਏ ਚੈਸਟਰਮੇਅਰ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਮਲਟੀ ਵਹੀਕਲ ਕ੍ਰੈਸ਼ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਮਾਰਿਆ ਗਿਆ, ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਹਾਈਵੇ 1 ਤੇ ਸੱਦਿਆ ਗਿਆ ਸੀ, ਹਾਈਵੇ 1 ਤੇ ਪੈਰਾਡਾਈਜ਼ ਰੋਡ ਤੇ ਉਸ ਤੋਂ ਬਾਅਦ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਟਰੱਕ ਤੇ ਇੱਕ ਕਾਰ ਜਿਹੜੇ ਆ ਉਹ ਉਹਨਾਂ ਦੇ ਨਾਲ 2 ਹੋਰ ਵਹੀਕਲ ਟਕਰਾਏ ਹੋਏ ਸਨ, ਪਰ ਕਾਰ ਦੀ ਹਾਲਤ ਬੜੀ ਖਰਾਬ ਸੀ, ਜਿਹੜੀ ਮੁੱਢਲੇ ਤੌਰ ਤੇ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ। ਪਹਿਲਾਂ ਇਹ ਗੱਲ ਦੱਸੀ ਗਈ ਸੀ ਕਿ ਕੋਈ ਵੀ ਬੰਦਾ ਇਸ ਹਾਦਸੇ ਦੇ ਵਿੱਚ ਮਾਰਿਆ ਨਹੀਂ ਗਿਆ, ਪਰ ਬਾਅਦ ਦੇ ਵਿੱਚ ਇਹ ਗੱਲ ਦੱਸੀ ਗਈ ਕਿ ਇੱਕ ਬੰਦਾ ਇਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਹੜਾ ਕਿ ਹਾਈਵੇ 1 ਤੇ ਵਾਪਰਿਆ ਤੇ ਉਸ ਤੋਂ ਬਾਅਦ ਅਲਬਰਟਾ ਇਨਵਾਇਰਨਮੈਂਟ ਜਿਹੜਾ ਵਾ ਉਹ ਇਹਦੇ ਨਾਲ ਡੀਲ ਕਰੇਗਾ, ਕਿਉਂਕਿ ਇੱਕ ਟਰੱਕ ਵੀ ਜਿਹੜਾ ਇਸ ਤਰ੍ਹਾਂ ਦਾ ਲਿਜਾ ਰਿਹਾ ਸੀ ਸਮਾਨ, ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ, ਜਿਹਦੇ ਤੋਂ ਬਾਅਦ ਹਾਦਸੇ ਤੋਂ ਬਾਅਦ ਹੁਣ ਉੱਥੇ ਕਾਫੀ ਖਲਾਰਾ ਪੈ ਗਿਆ, ਜਿਹਦੀ ਜ਼ਿੰਮੇਵਾਰੀ ਅਲਬਰਟਾ ਐਨਵਾਇਰਨਮੈਂਟ ਦੀ ਲਈ ਗਈ ਹੈ ਤੇ ਪੁਲਿਸ ਇਸ ਹਾਦਸੇ ਦੀ ਜਿਹੜੀ ਹੈ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ, ਪਰ ਪੁਲਿਸ ਨੇ ਮੁੱਢਲੇ ਤੌਰ ਤੇ ਇਹਨੂੰ ਮਲਟੀ ਵਹੀਕਲ ਕ੍ਰੈਸ਼ ਐਕਸੀਡੈਂਟ ਦਾ ਨਾਮ ਦਿੱਤਾ ਹੈ ਤੇ ਇੱਕ ਬੰਦੇ ਦੇ ਮਾਰੇ ਜਾਣ ਦੀ ਜਿਹੜੀ ਆ ਉਹ ਪੁਸ਼ਟੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਸੰਬੰਧੀ ਮੌਤਾਂ ਦੀ ਗਿਣਤੀ 5000 ਤੋਂ ਪਾਰ ਹੈ ਤੇ ਇਹ ਦੱਸਿਆ ਗਿਆ ਕਿ ਮੰਦਭਾਗਾ ਆਂਕੜਾ ਜਿਹੜਾ ਇਸ ਗਿਣਤੀ ਨੇ ਪਾਰ ਕਰ ਲਿਆ। ਕੋਵਿਡ-19 ਸੰਬੰਧੀ ਦਰਜ ਕੀਤੀਆਂ ਜਿਹੜੀਆਂ ਮੌਤਾਂ ਨੇ ਉਹਨਾਂ ਦੇ ਵਿੱਚ ਤੇ ਕੋਵਿਡ-19 ਸੰਬੰਧੀ ਵੀਕਲੀ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਜਾਣਕਾਰੀ ਦਿੱਤੀ ਗਈ ਹੈ ਕਿ 8 ਜਨਵਰੀ ਤੋਂ 14 ਜਨਵਰੀ ਵਿਚਾਲੇ ਦੇ ਹਫ਼ਤੇ ਦੇ ਦਰਮਿਆਨ BC ਦੇ ਵਿੱਚ ਕੋਵਿਡ ਦੇ 560 ਮਾਮਲੇ ਰਿਪੋਰਟ ਹੋਏ ਨੇ। ਸੂਬੇ ਦੇ ਵਿੱਚ ਕੋਵਿਡ-19 ਸੰਬੰਧੀ ਹਸਪਤਾਲ ਦੇ ਵਿੱਚ ਦਾਖਲ ਵਾਇਰਸ ਪੀੜਤਾਂ ਦੀ ਗਿਣਤੀ 19 ਜਨਵਰੀ ਤੱਕ 268 ਤੇ ਖੜੀ ਦੱਸੀ ਗਈ ਹੈ। ਆਂਕੜੇ ਦਰਸਾਉਂਦੇ ਨੇ ਕਿ 12 ਜਨਵਰੀ ਤੱਕ ਸੂਬੇ ਦੇ 302 ਵਾਇਰਸ ਪੀੜਤ ਹਸਪਤਾਲ ਦੇ ਵਿੱਚ ਦਾਖਲ ਸਨ। ਇਸ ਦਾ ਅਰਥ ਇਹ ਬਣਦਾ ਕਿ ਬੀਤੇ ਇੱਕ ਹਫ਼ਤੇ ਦੇ ਵਿੱਚ ਸੂਬੇ ਦੇ ਹਸਪਤਾਲਾਂ ਦੇ ਵਿੱਚ ਦਾਖਲ ਵਾਇਰਸ ਪੀੜਤਾਂ ਦੀ ਗਿਣਤੀ ਦੇ ਵਿੱਚ ਕੁਝ ਕਮੀ ਆਈ ਹੈ। 17 ਵਾਇਰਸ ਪੀੜਤਾਂ ਨੂੰ ICU ਦੇ ਵਿੱਚ ਰੱਖਿਆ ਗਿਆ। ਇਸ ਹਫ਼ਤੇ ਦੇ ਵਿਚਾਲੇ ਕੋਵਿਡ-19 ਸੰਬੰਧੀ 27 ਮੌਤਾਂ ਰਿਪੋਰਟ ਹੋਣ ਦੀ ਜਾਣਕਾਰੀ ਮਿਲੀ ਹੈ ਤੇ ਹੁਣ ਸੂਬੇ ਦੇ ਵਿੱਚ ਵਾਇਰਸ ਸੰਬੰਧੀ ਕੁੱਲ ਮੌਤਾਂ ਦੀ ਜਿਹੜੀ ਗਿਣਤੀ ਆ ਉਹ 5007 ਤੱਕ ਪਹੁੰਚ ਗਈ ਹੈ। ਜਿਹੜੇ ਲੋਕ ਕੈਨੇਡਾ ਆਉਣ ਦਾ ਸੁਪਨਾ ਦੇਖ ਰਹੇ ਨੇ, ਇਹ ਖਬਰ ਉਹਨਾਂ ਨੂੰ ਰਾਹਤ ਦੇ ਸਕਦੀ ਹੈ, ਕਿਉਂਕਿ ਅਲਬਰਟਾ ਸਰਕਾਰ ਨੇ ਕਿਹਾ ਹੈ ਕਿ ਅਸੀਂ ਆਪਣੀ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਕੁਝ ਤਬਦੀਲੀ ਕਰ ਰਹੇ ਹਾਂ ਤਾਂ ਜੋ ਉਹਨਾਂ ਲੋਕਾਂ ਦੇ ਲਈ ਕੈਨੇਡਾ ਆਉਣਾ ਸੌਖਾ ਹੋ ਸਕੇ ਜਿਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਪਹਿਲਾਂ ਹੀ ਅਲਬਰਟਾ ਦੇ ਵਿੱਚ ਰਹਿ ਰਹੇ ਨੇ। ਅਲਬਰਟਾ ਦੀ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀ ਕਲਚਰਲਿਜ਼ਮ ਮਿਨਿਸਟਰ ਰਾਜਨ ਸਾਨੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਤਬਦੀਲੀਆਂ ਕਰਾਂਗੇ ਤੇ ਇਹ ਤਬਦੀਲੀਆਂ ਉਹਨਾਂ ਲੋਕਾਂ ਨੂੰ ਰਾਹਤ ਦੇਣਗੀਆਂ ਜਿਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਪਹਿਲਾਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਵਸੇ ਹੋਏ ਨੇ ਤੇ ਉਹ ਕਹਿੰਦੇ ਨੇ ਕਿ ਇਸ ਕਦਮ ਦੇ ਨਾਲ ਜਿਹੜੇ ਸੰਭਾਵੀ ਪ੍ਰਵਾਸੀ ਆ ਉਹਨਾਂ ਦੀ ਕੈਨੇਡਾ ਆਉਣ ਦੀ ਪ੍ਰਕਿਰਿਆ ਸੌਖੀ ਹੋਊਗੀ ਤੇ ਸੂਬੇ ਨੂੰ ਕਾਮਿਆਂ ਦੀ ਘਾਟ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਵਿੱਚ ਵੀ ਮਦਦ ਮਿਲੂਗੀ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਛੇਤੀ ਹੀ ਅਸੀਂ ਇਸ ਸੰਬੰਧੀ ਲੋਕਾਂ ਨੂੰ ਜਾਣਕਾਰੀਆਂ ਜਿਹੜੀਆਂ ਉਹ ਦੱਸ ਦਿਆਂਗੇ ਜਿਨ੍ਹਾਂ ਲੋਕਾਂ ਦੇ ਪਹਿਲਾਂ ਹੀ ਪਰਿਵਾਰਕ ਮੈਂਬਰ ਅਲਬਰਟਾ ਦੇ ਵਿੱਚ ਰਹਿ ਰਹੇ ਨੇ ਉਹ ਇਹਦਾ ਲਾਭ ਉਠਾ ਸਕਣਗੇ। ਇਹ ਜਾਣਕਾਰੀਆਂ ਅਲਬਰਟਾ ਦੀ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀ ਕਲਚਰਲਿਜ਼ਮ ਮਿਨਿਸਟਰ ਰਾਜਨ ਸਾਨੀ ਨੇ ਦਿੱਤੀ ਹੈ। ਸਕਾਰਬਰੋ ਦਾ ਰੁਖ ਕਰਾਂਗੇ, ਉੱਥੇ ਇੱਕ ਸ਼ਾਪਿੰਗ ਸੈਂਟਰ ਦੇ ਵਿੱਚ ਗੋਲੀਆਂ ਚੱਲਣ ਬਾਰੇ ਪਤਾ ਲੱਗਾ ਤੇ ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਇਹ ਵੀ ਪਤਾ ਲੱਗਿਆ ਕਿ ਇਸ ਸ਼ਾਪਿੰਗ ਸੈਂਟਰ ਦੇ ਵਿੱਚ ਡਾਕਾ ਮਾਰਨ ਦੀ ਕੋਸ਼ਿਸ਼ ਦੇ ਦੌਰਾਨ ਇਹ ਗੋਲੀਆਂ ਚੱਲੀਆਂ ਨੇ। ਪਤਾ ਲੱਗਿਆ ਕਿ ਮਰਖਮ ਰੋਡ ਤੇ ਮੈਕਨਿਕੋਲ ਐਵੀਨਿਊ ਇਲਾਕੇ ਦੇ ਵਿੱਚ ਸਥਿਤ ਪਲਾਜ਼ਾ ਦੇ ਵਿੱਚ ਗੋਲੀ ਚੱਲਣ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਸੀ। ਪਤਾ ਲੱਗਿਆ ਪਹਿਲੀ ਮੁੱਢਲੀ ਜਾਂਚ ਦੇ ਵਿੱਚ ਕਿ ਗੋਲੀਆਂ ਮੈਜੈਸਟਿਕ ਸਿਟੀ ਮਾਲ ਦੇ ਵਿੱਚ ਚਲਾਈਆਂ ਗਈਆਂ ਨੇ, ਜਦਕਿ 3 ਹਥਿਆਰਬੰਦ ਮਸ਼ਕੂਕ ਜਿਊਲਰੀ ਸਟੋਰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਕਿਸੇ ਨੇ ਸਟੋਰ ਦੇ ਕੱਚ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ, ਜਦਕਿ ਲੁਟੇਰੇ ਹਜੇ ਵੀ ਅੰਦਰ ਹੀ ਮੌਜੂਦ ਸਨ। ਇਸ ਲਈ ਉਹਨਾਂ ਨੂੰ ਆਪਣਾ ਰਾਹ ਬਣਾਉਣ ਦੇ ਲਈ ਦਰਵਾਜ਼ਿਆਂ ਉੱਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਖਿਲਰੇ ਮਿਲੇ ਨੇ। ਡਾਕਾ ਉਦੋਂ ਮਾਰਿਆ ਗਿਆ ਜਦੋਂ ਮਾਲ ਅਜੇ ਖੁੱਲ੍ਹਾ ਸੀ ਤੇ ਲੋਕ ਵੀ ਅੰਦਰ ਹੀ ਮੌਜੂਦ ਸਨ। ਇਸ ਘਟਨਾ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ, ਪਰ ਇਹ ਜਿਹੜਾ ਡਾਕਾ ਮਾਰਨ ਵਾਲੇ ਨੇ ਇਹਨਾਂ ਦਾ ਜਿਹੜੀ ਭਾਲ ਆ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਵੱਧ ਰਹੀਆਂ ਲੁੱਟ ਦੀਆਂ ਘਟਨਾਵਾਂ ਦਾ ਅਸਰ ਸਕੂਲਾਂ ਤੱਕ ਵੀ ਪਹੁੰਚ ਗਿਆ, ਜਿਸ ਦੀ ਤਾਜ਼ਾ ਉਦਾਹਰਨ ਟੋਰਾਂਟੋ ਦੇ ਇੱਕ ਸਕੂਲ ਦੇ ਵਿੱਚ ਵੇਖਣ ਨੂੰ ਮਿਲੀ ਹੈ। ਇੱਥੇ ਇੱਕ 13 ਸਾਲ ਦੇ ਵਿਦਿਆਰਥੀ ਨੇ ਖਿਡੌਣਾ ਬੰਦੂਕ ਦੀ ਨੋਕ ਤੇ ਆਪਣੇ ਹੀ 2 ਸਾਥੀ ਵਿਦਿਆਰਥੀਆਂ ਨੂੰ ਲੁੱਟ ਲਿਆ। ਜਦੋਂ ਇਹ ਮਾਮਲਾ ਟੋਰਾਂਟੋ ਪੁਲਿਸ ਕੋਲੇ ਪੁੱਜਿਆ
ਤਾਂ ਉਸ ਨੇ ਜਾਂਚ ਤੋਂ ਬਾਅਦ ਇਸ ਵਿਦਿਆਰਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪਤਾ ਲੱਗਿਆ ਕਿ ਇਸ ਵਿਦਿਆਰਥੀ ਨੇ ਸਕੂਲ ਦੇ ਵਿੱਚ ਆ ਕੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਧਮਕਾਇਆ ਸੀ। ਹਾਲਾਂਕਿ ਇਹਦੇ ਕੋਲੇ ਟੋਆਏ ਗਨ ਸੀ, ਪਰ ਇਸ ਨੇ ਇਹਦੀ ਨੋਕ ਤੇ ਹੀ ਆਪਣੇ 2 ਸਾਥੀ ਵਿਦਿਆਰਥੀਆਂ ਨੂੰ ਲੁੱਟਿਆ ਸੀ। ਉਸ ਤੋਂ ਬਾਅਦ ਮਾਮਲਾ ਟੋਰਾਂਟੋ ਪੁਲਿਸ ਕੋਲੇ ਪੁੱਜਿਆ ਸੀ ਤਾਂ ਉਸਨੇ ਜਾਂਚ ਤੋਂ ਬਾਅਦ ਇਸ ਵਿਦਿਆਰਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।